ਵੇਲੇ ਦੀ ਵੱਡੀ ਖਬਰ ਦੀਆਂ ਤਾਂ ਦੱਸ ਦਈਏ ਕਿ ਇੱਕ ਮੰਤਰੀ ਦੇ ਪੀਏ ਦੇ ਨੌਕਰ ਜਿਹੜਾ ਕਿ ਉਹ ਕਰੋੜਪਤੀ ਨਿਕਲਿਆ। ਛਾਪੇਮਾਰੀ ਦੌਰਾਨ ਦੱਸ ਦਈਏ ਕਿ ਨੋਟ ਐਨੇ ਨਿਕਲੇ ਨੇ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। 500 ਦੀਆਂ ਥੱਦੀਆਂ ਨਿਕਲੀਆਂ ਨੇ। ਜਿਹੜੇ ਅਧਿਕਾਰੀ ਨੇ ਉਹ ਵੀ ਗਿਣ ਕੇ ਨੋਟਾਂ ਨੂੰ ਜਿਹੜਾ ਕਿ ਉਹ ਥੱਕ ਗਏ ਨੇ। ਨੋਟ ਕਿੰਨੇ ਨੇ ਆਓ ਤੁਹਾਨੂੰ ਦੱਸ ਦਿੰਦੇ ਆ। ਪਹਿਲਾਂ ਨਜ਼ਰ ਮਾਰਦੇ ਆ ਇਸ ਖਬਰ ਉੱਤੇ। ਦੱਸਦੀ ਕਿ ਈਡੀ ਨੇ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਯਾਨੀ ਕਿ ਪੀਏ ਸੰਜੀਵ ਲਾਲ ਦੇ ਨੌਕਰ ਦੇ ਘਰ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ 20 ਕਰੋੜ ਦੇ ਕਰੀਬ ਜਿਹੜੀ ਕਿ ਨਗਦੀ ਉਹ ਬਰਾਮਦ ਹੋਈ ਹੈ। ਤਾਂ ਇਹ ਝਾਰਖੰਡ ਦੇ ਕਾਂਗਰਸ ਦੇ ਮੰਤਰੀ ਨੇ ਉਹਨਾਂ ਦੇ ਪੀਏ ਦੇ ਨੌਕਰ ਦੇ ਘਰੋਂ ਇੰਨਾ ਜਿਹੜਾ ਪੈਸਾ ਉਹ ਨਿਕਲਿਆ। ਈਡੀ ਨੇ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਈਡੀ ਨੇ ਮੌਕੇ ਤੇ ਨੋਟਾਂ ਨੂੰ ਗਿਣਨ ਲਈ ਕਈ ਮਸ਼ੀਨਾਂ ਵੀ ਮੰਗਵਾਈਆਂ। ਈਡੀ ਅਜੇ ਵੀ ਬਰਾਮਦ ਨਗਦੀ ਦੀ ਗਿਣਤੀ ਜਿਹੜੀ ਉਹ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 20 ਕਰੋੜ ਦੇ ਆਸ-ਪਾਸ ਜਿਹੜਾ ਕਿ ਇਹ ਨੋਟਾਂ ਦਾ ਥੱਦਾ ਜਿਹੜਾ ਉਹ ਉਹਨਾਂ ਨੂੰ ਬਰਾਮਦ ਹੋਇਆ ਹੈ। ਦੱਸਦੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਰਾਂਚੀ 'ਚ ਕਈ ਥਾਵਾਂ ਤੇ ਜਿਹੜੀ ਉਹ ਛਾਪੇਮਾਰੀ ਕਰ ਰਿਹਾ ਹੈ। ਵਰਿੰਦਰ ਰਾਮ ਮਾਮਲੇ 'ਚ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਦੇ ਪੀਏ ਸੰਜੀਵ ਲਾਲ ਦੇ ਘਰੇਲੂ ਨੌਕਰ ਦੇ ਘਰੋਂ ਜਿਹੜੀ ਕਿ ਇਹ ਨਗਦੀ ਜਿਹੜੀ ਉਹ ਬਰਾਮਦ ਹੋਈ ਹੈ। ਈਡੀ ਨੇ ਫਰਵਰੀ 2023 ਵਿੱਚ ਝਾਰਖੰਡ ਦੇ ਪੇਂਡੂ ਵਿਕਾਸ ਵਿਭਾਗ ਦੇ ਮੰਤਰੀ ਇੰਜੀਨੀਅਰ ਵਰਿੰਦਰ ਕੇ ਰਾਮ ਨੂੰ ਵੀ ਕੁਝ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਸੰਬੰਧਿਤ ਇੱਕ ਮਨੀ ਲਾਂਡਰਿੰਗ ਕੇਸ ਜਿਹੜਾ ਉਹ ਦਰਜ ਕੀਤਾ ਸੀ। ਰਾਮ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਦਾ ਮੰਨਣਾ ਹੈ ਕਿ ਇਹ ਸਾਰਾ ਪੈਸਾ ਜਿਹੜਾ ਉਹ ਕਾਲਾ ਧਨ ਦਾ ਹਿੱਸਾ ਹੈ। ਦੱਸਦੀਏ ਕਿ ਉਧਰ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੇ ਝਾਰਖੰਡ ਵਿੱਚ ਚੋਣ ਪ੍ਰਚਾਰ ਦੌਰਾਨ ਭ੍ਰਿਸ਼ਟਾਚਾਰ ਦਾ ਜਿਹੜਾ ਮੁੱਦਾ ਜਿਹੜਾ ਉਹ ਉਠਾਇਆ ਸੀ ਅਤੇ ਇਹ ਕਾਰਵਾਈ ਉਹਨਾਂ ਦੀ ਰੈਲੀ ਤੋਂ ਕੁਝ ਦਿਨ ਬਾਅਦ ਜਿਹੜੀ ਹੋਈ ਹੈ, ਜਿਸ ਵਿੱਚ ਵੱਡੀ ਮਾਤਰਾ ਵਿੱਚ ਜਿਹੜੀ ਨਗਦੀ ਉਹ ਬਰਾਮਦ ਹੋਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 500 ਦੀਆਂ 100 ਦੀਆਂ ਜਿਹੜੀਆਂ ਗੱਡੀਆਂ ਨੇ ਉਹ ਸਾਹਮਣੇ ਪਈਆਂ ਨੇ। ਇੰਨਾ ਪੈਸਾ ਗਿਣ ਕੇ ਜਿਹੜੇ ਈਡੀ ਦੇ ਅਧਿਕਾਰੀ ਨੇ ਉਹ ਵੀ ਥੱਕ ਗਏ ਨੇ। 20 ਕਰੋੜ ਦੇ ਆਸ-ਪਾਸ ਜਿਹੜਾ ਉਹ ਇਹ ਨਗਦੀ ਜਿਹੜੀ ਉਹ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਵੀ ਝਾਰਖੰਡ ਵਿੱਚ ਵੱਡੀ ਮਾਤਰਾ ਵਿੱਚ ਨਗਦੀ ਬਰਾਮਦ ਹੋਈ ਸੀ। ਇਨਕਮ ਟੈਕਸ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਕਾਰੋਬਾਰੀ ਧੀਰਜ ਸਾਹੂ ਦੇ ਟਿਕਾਣਿਆਂ ਤੇ 350 ਕਰੋੜ ਤੋਂ ਵੱਧ ਦੀ ਨਗਦੀ ਬਰਾਮਦ ਕੀਤੀ ਸੀ। ਇਸ ਦਾ ਜਵਾਬ ਦਿੰਦਿਆਂ ਵੀ ਉਹਨਾਂ ਕਿਹਾ ਸੀ ਕਿ ਛਾਪੇਮਾਰੀ ਦੌਰਾਨ ਬਰਾਮਦ ਹੋਈ ਨਗਦੀ ਮੇਰੀ ਸ਼ਰਾਬ ਕੰਪਨੀ ਦੀ ਹੈ। ਸ਼ਰਾਬ ਦਾ ਵਪਾਰ ਸਿਰਫ ਨਗਦੀ ਵਿੱਚ ਹੁੰਦਾ ਹੈ ਅਤੇ ਇਸ ਦਾ ਕਾਂਗਰਸ ਪਾਰਟੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਤਾਂ ਇਹ ਵੱਡੀ ਖਬਰ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਕਾਂਗਰਸ ਦੇ ਮੰਤਰੀ ਝਾਰਖੰਡ ਤੋਂ ਆਲਮਗੀਰ ਆਲਮ ਦੇ ਨਿੱਜੀ ਜਿਹੜਾ ਕਿ ਸਕੱਤਰ ਯਾਨੀ ਕਿ ਪੀਏ ਸੰਜੀਵ ਲਾਲ ਦੇ ਨੌਕਰ ਦੇ ਘਰ 20 ਕਰੋੜ ਦੀ ਨਗਦੀ ਜਿਹੜੀ ਉਹ ਈਡੀ ਨੂੰ ਬਰਾਮਦ ਹੋਈ ਹੈ। ਇਸ ਵੇਲੇ ਦੀ ਵੱਡੀ ਖਬਰ ਦੀਆਂ ਤਾਂ ਦੱਸ ਦਈਏ ਕਿ ਇੱਕ ਮੰਤਰੀ ਦੇ ਪੀਏ ਦੇ ਨੌਕਰ ਜਿਹੜਾ ਕਿ ਉਹ ਕਰੋੜਪਤੀ ਨਿਕਲਿਆ। ਛਾਪੇਮਾਰੀ ਦੌਰਾਨ ਦੱਸ ਦਈਏ ਕਿ ਨੋਟ ਐਨੇ ਨਿਕਲੇ ਨੇ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। 500 ਦੀਆਂ ਥੱਦੀਆਂ ਨਿਕਲੀਆਂ ਨੇ। ਜਿਹੜੇ ਅਧਿਕਾਰੀ ਨੇ ਉਹ ਵੀ ਗਿਣ ਕੇ ਨੋਟਾਂ ਨੂੰ ਜਿਹੜਾ ਕਿ ਉਹ ਥੱਕ ਗਏ ਨੇ। ਨੋਟ ਕਿੰਨੇ ਨੇ ਆਓ ਤੁਹਾਨੂੰ ਦੱਸ ਦਿੰਦੇ ਆ। ਪਹਿਲਾਂ ਨਜ਼ਰ ਮਾਰਦੇ ਆ ਇਸ ਖਬਰ ਉੱਤੇ। ਦੱਸਦੀ ਕਿ ਈਡੀ ਨੇ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਯਾਨੀ ਕਿ ਪੀਏ ਸੰਜੀਵ ਲਾਲ ਦੇ ਨੌਕਰ ਦੇ ਘਰ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ 20 ਕਰੋੜ ਦੇ ਕਰੀਬ ਜਿਹੜੀ ਕਿ ਨਗਦੀ ਉਹ ਬਰਾਮਦ ਹੋਈ ਹੈ। ਤਾਂ ਇਹ ਝਾਰਖੰਡ ਦੇ ਕਾਂਗਰਸ ਦੇ ਮੰਤਰੀ ਨੇ ਉਹਨਾਂ ਦੇ ਪੀਏ ਦੇ ਨੌਕਰ ਦੇ ਘਰੋਂ ਇੰਨਾ ਜਿਹੜਾ ਪੈਸਾ ਉਹ ਨਿਕਲਿਆ। ਈਡੀ ਨੇ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਈਡੀ ਨੇ ਮੌਕੇ ਤੇ ਨੋਟਾਂ ਨੂੰ ਗਿਣਨ ਲਈ ਕਈ ਮਸ਼ੀਨਾਂ ਵੀ ਮੰਗਵਾਈਆਂ। ਈਡੀ ਅਜੇ ਵੀ ਬਰਾਮਦ ਨਗਦੀ ਦੀ ਗਿਣਤੀ ਜਿਹੜੀ ਉਹ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 20 ਕਰੋੜ ਦੇ ਆਸ-ਪਾਸ ਜਿਹੜਾ ਕਿ ਇਹ ਨੋਟਾਂ ਦਾ ਥੱਦਾ ਜਿਹੜਾ ਉਹ ਉਹਨਾਂ ਨੂੰ ਬਰਾਮਦ ਹੋਇਆ ਹੈ। ਦੱਸਦੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਰਾਂਚੀ 'ਚ ਕਈ ਥਾਵਾਂ ਤੇ ਜਿਹੜੀ ਉਹ ਛਾਪੇਮਾਰੀ ਕਰ ਰਿਹਾ ਹੈ। ਵਰਿੰਦਰ ਰਾਮ ਮਾਮਲੇ 'ਚ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਦੇ ਪੀਏ ਸੰਜੀਵ ਲਾਲ ਦੇ ਘਰੇਲੂ ਨੌਕਰ ਦੇ ਘਰੋਂ ਜਿਹੜੀ ਕਿ ਇਹ ਨਗਦੀ ਜਿਹੜੀ ਉਹ ਬਰਾਮਦ ਹੋਈ ਹੈ। ਈਡੀ ਨੇ
ਫਰਵਰੀ 2023 ਵਿੱਚ ਝਾਰਖੰਡ ਦੇ ਪਿੰਡੂ ਵਿਕਾਸ ਵਿਭਾਗ ਦੇ ਮੰਤਰੀ ਇੰਜੀਨੀਅਰ ਵਰਿੰਦਰ ਕੇ ਰਾਮ ਨੂੰ ਵੀ ਕੁਝ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਸੰਬੰਧਿਤ ਇੱਕ ਮਨੀ ਲਾਂਡਰਿੰਗ ਕੇਸ ਜਿਹੜਾ ਉਹ ਦਰਜ ਕੀਤਾ ਸੀ। ਰਾਮ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਦਾ ਮੰਨਣਾ ਹੈ ਕਿ ਇਹ ਸਾਰਾ ਪੈਸਾ ਜਿਹੜਾ ਉਹ ਕਾਲਾ ਧਨ ਦਾ ਹਿੱਸਾ ਹੈ। ਦੱਸ ਦਈਏ ਕਿ ਉਧਰ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੇ ਝਾਰਖੰਡ ਵਿੱਚ ਚੋਣ ਪ੍ਰਚਾਰ ਦੌਰਾਨ ਭ੍ਰਿਸ਼ਟਾਚਾਰ ਦਾ ਜਿਹੜਾ ਮੁੱਦਾ ਜਿਹੜਾ ਉਹ ਉਠਾਇਆ ਸੀ ਅਤੇ ਇਹ ਕਾਰਵਾਈ ਉਹਨਾਂ ਦੀ ਰੈਲੀ ਤੋਂ ਕੁਝ ਦਿਨ ਬਾਅਦ ਜਿਹੜੀ ਹੋਈ ਹੈ, ਜਿਸ ਵਿੱਚ ਵੱਡੀ ਮਾਤਰਾ ਵਿੱਚ ਜਿਹੜੀ ਨਕਦੀ ਉਹ ਬਰਾਮਦ ਹੋਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 500 ਦੀਆਂ 100 ਦੀਆਂ ਜਿਹੜੀਆਂ ਗੱਡੀਆਂ ਨੇ ਉਹ ਸਾਹਮਣੇ ਪਈਆਂ ਨੇ। ਇੰਨਾ ਪੈਸਾ ਗਿਣ ਕੇ ਜਿਹੜੇ ਈਡੀ ਦੇ ਅਧਿਕਾਰੀ ਨੇ ਉਹ ਵੀ ਥੱਕ ਗਏ ਨੇ। 20 ਕਰੋੜ ਦੇ ਆਸ-ਪਾਸ ਜਿਹੜਾ ਉਹ ਇਹ ਨਕਦੀ ਜਿਹੜੀ ਉਹ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਵੀ ਝਾਰਖੰਡ ਵਿੱਚ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਸੀ। ਇਨਕਮ ਟੈਕਸ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਕਾਰੋਬਾਰੀ ਧੀਰਜ ਸਾਹੂ ਦੇ ਟਿਕਾਣਿਆਂ ਤੇ 350 ਕਰੋੜ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਸੀ। ਇਸ ਦਾ ਜਵਾਬ ਦਿੰਦਿਆਂ ਵੀ ਉਹਨਾਂ ਕਿਹਾ ਸੀ ਕਿ ਛਾਪੇਮਾਰੀ ਦੌਰਾਨ ਬਰਾਮਦ ਹੋਈ ਨਕਦੀ ਮੇਰੀ ਸ਼ਰਾਬ ਕੰਪਨੀ ਦੀ ਹੈ। ਸ਼ਰਾਬ ਦਾ ਵਪਾਰ ਸਿਰਫ ਨਕਦੀ ਵਿੱਚ ਹੁੰਦਾ ਹੈ ਅਤੇ ਇਸ ਦਾ ਕਾਂਗਰਸ ਪਾਰਟੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਤਾਂ ਇਹ ਵੱਡੀ ਖਬਰ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਕਾਂਗਰਸ ਦੇ ਮੰਤਰੀ ਝਾਰਖੰਡ ਤੋਂ ਆਲਮਗੀਰ ਆਲਮ ਦੇ ਨਿੱਜੀ ਜਿਹੜਾ ਕਿ ਸਕੱਤਰ ਯਾਨੀ ਕਿ ਪੀਏ ਸੰਜੀਵ ਲਾਲ ਦੇ ਨੌਕਰ ਦੇ ਘਰ 20 ਕਰੋੜ ਦੀ ਨਕਦੀ ਜਿਹੜੀ ਉਹ ਈਡੀ ਨੂੰ ਬਰਾਮਦ ਹੋਈ ਹੈ। ਇਸ ਵੇਲੇ ਦੀ ਵੱਡੀ ਖਬਰ ਦੀਆਂ ਤਾਂ ਦੱਸ ਦਈਏ ਕਿ ਇੱਕ ਮੰਤਰੀ ਦੇ ਪੀਏ ਦੇ ਨੌਕਰ ਜਿਹੜਾ ਕਿ ਉਹ ਕਰੋੜਪਤੀ ਨਿਕਲਿਆ। ਛਾਪੇਮਾਰੀ ਦੌਰਾਨ ਦੱਸ ਦਈਏ ਕਿ ਨੋਟ ਐਨੇ ਨਿਕਲੇ ਨੇ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। 500 ਦੀਆਂ ਥੱਦੀਆਂ ਨਿਕਲੀਆਂ ਨੇ। ਜਿਹੜੇ ਅਧਿਕਾਰੀ ਨੇ ਉਹ ਵੀ ਗਿਣ ਕੇ ਨੋਟਾਂ ਨੂੰ ਜਿਹੜਾ ਕਿ ਉਹ ਥੱਕ ਗਏ ਨੇ। ਨੋਟ ਕਿੰਨੇ ਨੇ ਆਓ ਤੁਹਾਨੂੰ ਦੱਸ ਦਿੰਦੇ ਆ। ਪਹਿਲਾਂ ਨਜ਼ਰ ਮਾਰਦੇ ਆ ਇਸ ਖਬਰ ਉੱਤੇ। ਦੱਸਦੀ ਕਿ ਈਡੀ ਨੇ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਯਾਨੀ ਕਿ ਪੀਏ ਸੰਜੀਵ ਲਾਲ ਦੇ ਨੌਕਰ ਦੇ ਘਰ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਕਿ 20 ਕਰੋੜ ਦੇ ਕਰੀਬ ਜਿਹੜੀ ਕਿ ਨਗਦੀ ਉਹ ਬਰਾਮਦ ਹੋਈ ਹੈ। ਤਾਂ ਇਹ ਝਾਰਖੰਡ ਦੇ ਕਾਂਗਰਸ ਦੇ ਮੰਤਰੀ ਨੇ ਉਹਨਾਂ ਦੇ ਪੀਏ ਦੇ ਨੌਕਰ ਦੇ ਘਰੋਂ ਇੰਨਾ ਜਿਹੜਾ ਪੈਸਾ ਉਹ ਨਿਕਲਿਆ। ਈਡੀ ਨੇ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਈਡੀ ਨੇ ਮੌਕੇ ਤੇ ਨੋਟਾਂ ਨੂੰ ਗਿਣਨ ਲਈ ਕਈ ਮਸ਼ੀਨਾਂ ਵੀ ਮੰਗਵਾਈਆਂ। ਈਡੀ ਅਜੇ ਵੀ ਬਰਾਮਦ ਨਕਦੀ ਦੀ ਗਿਣਤੀ ਜਿਹੜੀ ਉਹ ਕਰ ਰਹੀ ਹੈ। ਦੱਸਿਆ ਜਾ ਰਿਹਾ ਕਿ 20 ਕਰੋੜ ਦੇ ਆਸ-ਪਾਸ ਜਿਹੜਾ ਕਿ ਇਹ ਨੋਟਾਂ ਦਾ ਥੱਦਾ ਜਿਹੜਾ ਉਹ ਉਹਨਾਂ ਨੂੰ ਬਰਾਮਦ ਹੋਇਆ ਹੈ। ਦੱਸਦੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਰਾਂਚੀ 'ਚ ਕਈ ਥਾਵਾਂ ਤੇ ਜਿਹੜੀ ਉਹ ਛਾਪੇਮਾਰੀ ਕਰ ਰਿਹਾ ਹੈ। ਵਰਿੰਦਰ ਰਾਮ ਮਾਮਲੇ 'ਚ ਝਾਰਖੰਡ ਦੇ ਪਿੰਡੂ ਵਿਕਾਸ ਮੰਤਰੀ ਆਲਮਗੀਰ ਦੇ ਪੀਏ ਸੰਜੀਵ ਲਾਲ ਦੇ ਘਰੇਲੂ ਨੌਕਰ ਦੇ ਘਰੋਂ ਜਿਹੜੀ ਕਿ ਇਹ ਨਕਦੀ ਜਿਹੜੀ ਉਹ ਬਰਾਮਦ ਹੋਈ ਹੈ। ਈਡੀ ਨੇ ਫਰਵਰੀ 2023 ਵਿੱਚ ਝਾਰਖੰਡ ਦੇ ਪਿੰਡੂ ਵਿਕਾਸ ਵਿਭਾਗ ਦੇ ਮੰਤਰੀ ਇੰਜੀਨੀਅਰ ਵਰਿੰਦਰ ਕੇ ਰਾਮ ਨੂੰ ਵੀ ਕੁਝ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਸੰਬੰਧਿਤ ਇੱਕ ਮਨੀ ਲਾਂਡਰਿੰਗ ਕੇਸ ਜਿਹੜਾ ਉਹ ਦਰਜ ਕੀਤਾ ਸੀ। ਰਾਮ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਦਾ ਮੰਨਣਾ ਹੈ ਕਿ ਇਹ ਸਾਰਾ ਪੈਸਾ ਜਿਹੜਾ ਉਹ ਕਾਲਾ ਧਨ ਦਾ ਹਿੱਸਾ ਹੈ। ਦੱਸ ਦਈਏ ਕਿ ਉਧਰ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੇ ਝਾਰਖੰਡ ਵਿੱਚ ਚੋਣ ਪ੍ਰਚਾਰ ਦੌਰਾਨ ਭ੍ਰਿਸ਼ਟਾਚਾਰ ਦਾ ਜਿਹੜਾ ਮੁੱਦਾ ਜਿਹੜਾ ਉਹ ਉਠਾਇਆ ਸੀ ਅਤੇ ਇਹ ਕਾਰਵਾਈ ਉਹਨਾਂ ਦੀ ਰੈਲੀ ਤੋਂ ਕੁਝ ਦਿਨ ਬਾਅਦ ਜਿਹੜੀ ਹੋਈ ਹੈ, ਜਿਸ ਵਿੱਚ ਵੱਡੀ ਮਾਤਰਾ ਵਿੱਚ ਜਿਹੜੀ ਨਕਦੀ ਉਹ ਬਰਾਮਦ ਹੋਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 500 ਦੀਆਂ 100 ਦੀਆਂ ਜਿਹੜੀਆਂ ਗੱਡੀਆਂ ਨੇ ਉਹ ਸਾਹਮਣੇ ਪਈਆਂ ਨੇ। ਇੰਨਾ ਪੈਸਾ ਗਿਣ ਕੇ ਜਿਹੜੇ ਈਡੀ ਦੇ ਅਧਿਕਾਰੀ ਨੇ ਉਹ ਵੀ ਥੱਕ ਗਏ ਨੇ। 20 ਕਰੋੜ ਦੇ ਆਸ-ਪਾਸ ਜਿਹੜਾ ਉਹ ਇਹ ਨਕਦੀ ਜਿਹੜੀ ਉਹ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਵੀ ਝਾਰਖੰਡ ਵਿੱਚ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਸੀ। ਇਨਕਮ ਟੈਕਸ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਕਾਰੋਬਾਰੀ ਧੀਰਜ ਸਾਹੂ ਦੇ ਟਿਕਾਣਿਆਂ ਤੇ 350 ਕਰੋੜ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਸੀ। ਇਸ ਦਾ ਜਵਾਬ ਦਿੰਦਿਆਂ ਵੀ ਉਹਨਾਂ ਕਿਹਾ ਸੀ ਕਿ ਛਾਪੇਮਾਰੀ ਦੌਰਾਨ ਬਰਾਮਦ ਹੋਈ ਨਕਦੀ ਮੇਰੀ ਸ਼ਰਾਬ ਕੰਪਨੀ ਦੀ ਹੈ। ਸ਼ਰਾਬ ਦਾ ਵਪਾਰ ਸਿਰਫ ਨਕਦੀ ਵਿੱਚ ਹੁੰਦਾ ਹੈ ਅਤੇ ਇਸ ਦਾ ਕਾਂਗਰਸ ਪਾਰਟੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਤਾਂ ਇਹ ਵੱਡੀ ਖਬਰ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਕਾਂਗਰਸ ਦੇ ਮੰਤਰੀ ਝਾਰਖੰਡ ਤੋਂ ਆਲਮਗੀਰ ਆਲਮ ਦੇ ਨਿੱਜੀ ਜਿਹੜਾ ਕਿ ਸਕੱਤਰ ਯਾਨੀ ਕਿ ਪੀਏ ਸੰਜੀਵ ਲਾਲ ਦੇ ਨੌਕਰ ਦੇ ਘਰ 20 ਕਰੋੜ ਦੀ ਨਕਦੀ ਜਿਹੜੀ ਉਹ ਈਡੀ ਨੂੰ ਬਰਾਮਦ ਹੋਈ ਹੈ।
ਇਸ ਵੇਲੇ ਦੀ ਵੱਡੀ ਖਬਰ ਦੀਆਂ ਤਾਂ ਦੱਸ ਦਈਏ ਕਿ ਇੱਕ ਮੰਤਰੀ ਦੇ ਪੀਏ ਦੇ ਨੌਕਰ ਜਿਹੜਾ ਕਿ ਉਹ ਕਰੋੜਪਤੀ ਨਿਕਲਿਆ। ਛਾਪੇਮਾਰੀ ਦੌਰਾਨ ਦੱਸ ਦਈਏ ਕਿ ਨੋਟ ਐਨੇ ਨਿਕਲੇ ਨੇ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। 500 ਦੀਆਂ ਥੱਦੀਆਂ ਨਿਕਲੀਆਂ ਨੇ। ਜਿਹੜੇ ਅਧਿਕਾਰੀ ਨੇ ਉਹ ਵੀ ਗਿਣ ਕੇ ਨੋਟਾਂ ਨੂੰ ਜਿਹੜਾ ਕਿ ਉਹ ਥੱਕ ਗਏ ਨੇ। ਨੋਟ ਕਿੰਨੇ ਨੇ ਆਓ ਤੁਹਾਨੂੰ ਦੱਸ ਦਿੰਦੇ ਆ। ਪਹਿਲਾਂ ਨਜ਼ਰ ਮਾਰਦੇ ਆ ਇਸ ਖਬਰ ਉੱਤੇ। ਦੱਸਦੀ ਕਿ ਈਡੀ ਨੇ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਯਾਨੀ ਕਿ ਪੀਏ ਸੰਜੀਵ ਲਾਲ ਦੇ ਨੌਕਰ ਦੇ ਘਰ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਕਿ 20 ਕਰੋੜ ਦੇ ਕਰੀਬ ਜਿਹੜੀ ਕਿ ਨਗਦੀ ਉਹ ਬਰਾਮਦ ਹੋਈ ਹੈ। ਤਾਂ ਇਹ ਝਾਰਖੰਡ ਦੇ ਕਾਂਗਰਸ ਦੇ ਮੰਤਰੀ ਨੇ ਉਹਨਾਂ ਦੇ ਪੀਏ ਦੇ ਨੌਕਰ ਦੇ ਘਰੋਂ ਇੰਨਾ ਜਿਹੜਾ ਪੈਸਾ ਉਹ ਨਿਕਲਿਆ। ਈਡੀ ਨੇ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਈਡੀ ਨੇ ਮੌਕੇ ਤੇ ਨੋਟਾਂ ਨੂੰ ਗਿਣਨ ਲਈ ਕਈ ਮਸ਼ੀਨਾਂ ਵੀ ਮੰਗਵਾਈਆਂ। ਈਡੀ ਅਜੇ ਵੀ ਬਰਾਮਦ ਨਗਦੀ ਦੀ ਗਿਣਤੀ ਜਿਹੜੀ ਉਹ ਕਰ ਰਹੀ ਹੈ। ਦੱਸਿਆ ਜਾ ਰਿਹਾ ਕਿ 20 ਕਰੋੜ ਦੇ ਆਸ-ਪਾਸ ਜਿਹੜਾ ਕਿ ਇਹ ਨੋਟਾਂ ਦਾ ਥੱਦਾ ਜਿਹੜਾ ਉਹ ਉਹਨਾਂ ਨੂੰ ਬਰਾਮਦ ਹੋਇਆ ਹੈ। ਦੱਸਦੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਰਾਂਚੀ 'ਚ ਕਈ ਥਾਵਾਂ ਤੇ ਜਿਹੜੀ ਉਹ ਛਾਪੇਮਾਰੀ ਕਰ ਰਿਹਾ ਹੈ। ਵਰਿੰਦਰ ਰਾਮ ਮਾਮਲੇ 'ਚ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਦੇ ਪੀਏ ਸੰਜੀਵ ਲਾਲ ਦੇ ਘਰੇਲੂ ਨੌਕਰ ਦੇ ਘਰੋਂ ਜਿਹੜੀ ਕਿ ਇਹ ਨਗਦੀ ਜਿਹੜੀ ਉਹ ਬਰਾਮਦ ਹੋਈ ਹੈ। ਈਡੀ ਨੇ ਫਰਵਰੀ 2023 ਵਿੱਚ ਝਾਰਖੰਡ ਦੇ ਪੇਂਡੂ ਵਿਕਾਸ ਵਿਭਾਗ ਦੇ ਮੰਤਰੀ ਇੰਜੀਨੀਅਰ ਵਰਿੰਦਰ ਕੇ ਰਾਮ ਨੂੰ ਵੀ ਕੁਝ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਸੰਬੰਧਿਤ ਇੱਕ ਮਨੀ ਲਾਂਡਰਿੰਗ ਕੇਸ ਜਿਹੜਾ ਉਹ ਦਰਜ ਕੀਤਾ ਸੀ। ਰਾਮ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਦਾ ਮੰਨਣਾ ਹੈ ਕਿ ਇਹ ਸਾਰਾ ਪੈਸਾ ਜਿਹੜਾ ਉਹ ਕਾਲਾ ਧਨ ਦਾ ਹਿੱਸਾ ਹੈ। ਦੱਸ ਦਈਏ ਕਿ ਉਧਰ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੇ ਝਾਰਖੰਡ ਵਿੱਚ ਚੋਣ ਪ੍ਰਚਾਰ ਦੌਰਾਨ ਭ੍ਰਿਸ਼ਟਾਚਾਰ ਦਾ ਜਿਹੜਾ ਮੁੱਦਾ ਜਿਹੜਾ ਉਹ ਉਠਾਇਆ ਸੀ ਅਤੇ ਇਹ ਕਾਰਵਾਈ ਉਹਨਾਂ ਦੀ ਰੈਲੀ ਤੋਂ ਕੁਝ ਦਿਨ ਬਾਅਦ ਜਿਹੜੀ ਹੋਈ ਹੈ, ਜਿਸ ਵਿੱਚ ਵੱਡੀ ਮਾਤਰਾ ਵਿੱਚ ਜਿਹੜੀ ਨਗਦੀ ਆ ਉਹ ਬਰਾਮਦ ਹੋਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 500 ਦੀਆਂ 100 ਦੀਆਂ ਜਿਹੜੀਆਂ ਗੱਡੀਆਂ ਨੇ ਉਹ ਸਾਹਮਣੇ ਪਈਆਂ ਨੇ। ਇੰਨਾ ਪੈਸਾ ਗਿਣ ਕੇ ਜਿਹੜੇ ਈਡੀ ਦੇ ਅਧਿਕਾਰੀ ਨੇ ਉਹ ਵੀ ਥੱਕ ਗਏ ਨੇ। 20 ਕਰੋੜ ਦੇ ਆਸ-ਪਾਸ ਜਿਹੜਾ ਉਹ ਇਹ ਨਗਦੀ ਜਿਹੜੀ ਉਹ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਵੀ ਝਾਰਖੰਡ ਵਿੱਚ ਵੱਡੀ ਮਾਤਰਾ ਵਿੱਚ ਨਗਦੀ ਬਰਾਮਦ ਹੋਈ ਸੀ। ਇਨਕਮ ਟੈਕਸ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਕਾਰੋਬਾਰੀ ਧੀਰਜ ਸਾਹੂ ਦੇ ਟਿਕਾਣਿਆਂ ਤੇ 350 ਕਰੋੜ ਤੋਂ ਵੱਧ ਦੀ ਨਗਦੀ ਬਰਾਮਦ ਕੀਤੀ ਸੀ। ਇਸ ਦਾ ਜਵਾਬ ਦਿੰਦਿਆਂ ਵੀ ਉਹਨਾਂ ਕਿਹਾ ਸੀ ਕਿ ਛਾਪੇਮਾਰੀ ਦੌਰਾਨ ਬਰਾਮਦ ਹੋਈ ਨਗਦੀ ਮੇਰੀ ਸ਼ਰਾਬ ਕੰਪਨੀ ਦੀ ਹੈ। ਸ਼ਰਾਬ ਦਾ ਵਪਾਰ ਸਿਰਫ ਨਗਦੀ ਵਿੱਚ ਹੁੰਦਾ ਹੈ ਅਤੇ ਇਸ ਦਾ ਕਾਂਗਰਸ ਪਾਰਟੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਤਾਂ ਇਹ ਵੱਡੀ ਖਬਰ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਕਾਂਗਰਸ ਦੇ ਮੰਤਰੀ ਝਾਰਖੰਡ ਤੋਂ ਆਲਮਗੀਰ ਆਲਮ ਦੇ ਨਿੱਜੀ ਜੇ ਸਕੱਤਰ ਯਾਨੀ ਕਿ ਪੀਏ ਸੰਜੀਵ ਲਾਲ ਦੇ ਨੌਕਰ ਦੇ ਘਰ 20 ਕਰੋੜ ਦੀ ਨਗਦੀ ਜਿਹੜੀ ਉਹ ਈਡੀ ਨੂੰ ਬਰਾਮਦ ਹੋਈ ਹੈ। ਇਸ ਵੇਲੇ ਦੀ ਵੱਡੀ ਖਬਰ ਦੀਆਂ ਤਾਂ ਦੱਸ ਦਈਏ ਕਿ ਇੱਕ ਮੰਤਰੀ ਦੇ ਪੀਏ ਦੇ ਨੌਕਰ ਜਿਹੜਾ ਕਿ ਉਹ ਕਰੋੜਪਤੀ ਨਿਕਲਿਆ। ਛਾਪੇਮਾਰੀ ਦੌਰਾਨ ਦੱਸ ਦਈਏ ਕਿ ਨੋਟ ਐਨੇ ਨਿਕਲੇ ਨੇ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। 500 ਦੀਆਂ ਥੱਦੀਆਂ ਨਿਕਲੀਆਂ ਨੇ। ਜਿਹੜੇ ਅਧਿਕਾਰੀ ਨੇ ਉਹ ਵੀ ਗਿਣ ਕੇ ਨੋਟਾਂ ਨੂੰ ਜਿਹੜਾ ਕਿ ਉਹ ਥੱਕ ਗਏ ਨੇ। ਨੋਟ ਕਿੰਨੇ ਨੇ ਆਓ ਤੁਹਾਨੂੰ ਦੱਸ ਦਿੰਦੇ ਆ। ਪਹਿਲਾਂ ਨਜ਼ਰ ਮਾਰਦੇ ਆ ਇਸ ਖਬਰ ਉੱਤੇ। ਦੱਸਦੀ ਕਿ ਈਡੀ ਨੇ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਯਾਨੀ ਕਿ ਪੀਏ ਸੰਜੀਵ ਲਾਲ ਦੇ ਨੌਕਰ ਦੇ ਘਰ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਕਿ 20 ਕਰੋੜ ਦੇ ਕਰੀਬ ਜਿਹੜੀ ਕਿ ਨਗਦੀ ਉਹ ਬਰਾਮਦ ਹੋਈ ਹੈ। ਤਾਂ ਇਹ ਝਾਰਖੰਡ ਦੇ ਕਾਂਗਰਸ ਦੇ ਮੰਤਰੀ ਨੇ ਉਹਨਾਂ ਦੇ ਪੀਏ ਦੇ ਨੌਕਰ ਦੇ ਘਰੋਂ ਇੰਨਾ ਜਿਹੜਾ ਪੈਸਾ ਉਹ ਨਿਕਲਿਆ। ਈਡੀ ਨੇ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਈਡੀ ਨੇ ਮੌਕੇ ਤੇ ਨੋਟਾਂ ਨੂੰ ਗਿਣਨ ਲਈ ਕਈ ਮਸ਼ੀਨਾਂ ਵੀ ਮੰਗਵਾਈਆਂ। ਈਡੀ ਅਜੇ ਵੀ ਬਰਾਮਦ ਨਗਦੀ ਦੀ ਗਿਣਤੀ ਜਿਹੜੀ ਉਹ ਕਰ ਰਹੀ ਹੈ। ਦੱਸਿਆ ਜਾ ਰਿਹਾ ਕਿ 20 ਕਰੋੜ ਦੇ ਆਸ-ਪਾਸ ਜਿਹੜਾ ਕਿ ਇਹ ਨੋਟਾਂ ਦਾ ਥੱਦਾ ਜਿਹੜਾ ਉਹ ਉਹਨਾਂ ਨੂੰ ਬਰਾਮਦ ਹੋਇਆ ਹੈ। ਦੱਸਦੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਰਾਂਚੀ 'ਚ ਕਈ ਥਾਵਾਂ ਤੇ ਜਿਹੜੀ ਉਹ ਛਾਪੇਮਾਰੀ ਕਰ ਰਿਹਾ ਹੈ। ਵਰਿੰਦਰ ਰਾਮ ਮਾਮਲੇ 'ਚ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਦੇ ਪੀਏ ਸੰਜੀਵ ਲਾਲ ਦੇ ਘਰੇਲੂ ਨੌਕਰ ਦੇ ਘਰੋਂ ਜਿਹੜੀ ਕਿ ਇਹ ਨਗਦੀ ਜਿਹੜੀ ਉਹ ਬਰਾਮਦ ਹੋਈ ਹੈ। ਈਡੀ ਨੇ ਫਰਵਰੀ 2023 ਵਿੱਚ ਝਾਰਖੰਡ ਦੇ ਪੇਂਡੂ ਵਿਕਾਸ ਵਿਭਾਗ ਦੇ ਮੰਤਰੀ
ਇੰਜੀਨੀਅਰ ਵਰਿੰਦਰ ਕੇ ਰਾਮ ਨੂੰ ਵੀ ਕੁਝ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਸੰਬੰਧਿਤ ਇੱਕ ਮਨੀ ਲਾਂਡਰਿੰਗ ਕੇਸ ਜਿਹੜਾ ਉਹ ਦਰਜ ਕੀਤਾ ਸੀ। ਰਾਮ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਦਾ ਮੰਨਣਾ ਹੈ ਕਿ ਇਹ ਸਾਰਾ ਪੈਸਾ ਜਿਹੜਾ ਉਹ ਕਾਲਾ ਧਨ ਦਾ ਹਿੱਸਾ ਹੈ। ਦੱਸ ਦਈਏ ਕਿ ਉਧਰ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੇ ਝਾਰਖੰਡ ਵਿੱਚ ਚੋਣ ਪ੍ਰਚਾਰ ਦੌਰਾਨ ਭ੍ਰਿਸ਼ਟਾਚਾਰ ਦਾ ਜਿਹੜਾ ਮੁੱਦਾ ਜਿਹੜਾ ਉਹ ਉਠਾਇਆ ਸੀ ਅਤੇ ਇਹ ਕਾਰਵਾਈ ਉਹਨਾਂ ਦੀ ਰੈਲੀ ਤੋਂ ਕੁਝ ਦਿਨ ਬਾਅਦ ਜਿਹੜੀ ਹੋਈ ਹੈ, ਜਿਸ ਵਿੱਚ ਵੱਡੀ ਮਾਤਰਾ ਵਿੱਚ ਜਿਹੜੀ ਨਕਦੀ ਉਹ ਬਰਾਮਦ ਹੋਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 500 ਦੀਆਂ 100 ਦੀਆਂ ਜਿਹੜੀਆਂ ਗੱਡੀਆਂ ਨੇ ਉਹ ਸਾਹਮਣੇ ਪਈਆਂ ਨੇ। ਇੰਨਾ ਪੈਸਾ ਗਿਣ ਕੇ ਜਿਹੜੇ ਈਡੀ ਦੇ ਅਧਿਕਾਰੀ ਨੇ ਉਹ ਵੀ ਥੱਕ ਗਏ ਨੇ। 20 ਕਰੋੜ ਦੇ ਆਸ-ਪਾਸ ਜਿਹੜਾ ਉਹ ਇਹ ਨਕਦੀ ਜਿਹੜੀ ਉਹ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਵੀ ਝਾਰਖੰਡ ਵਿੱਚ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਸੀ। ਇਨਕਮ ਟੈਕਸ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਕਾਰੋਬਾਰੀ ਧੀਰਜ ਸਾਹੂ ਦੇ ਟਿਕਾਣਿਆਂ ਤੇ 350 ਕਰੋੜ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਸੀ। ਇਸ ਦਾ ਜਵਾਬ ਦਿੰਦਿਆਂ ਵੀ ਉਹਨਾਂ ਕਿਹਾ ਸੀ ਕਿ ਛਾਪੇਮਾਰੀ ਦੌਰਾਨ ਬਰਾਮਦ ਹੋਈ ਨਕਦੀ ਮੇਰੀ ਸ਼ਰਾਬ ਕੰਪਨੀ ਦੀ ਹੈ। ਸ਼ਰਾਬ ਦਾ ਵਪਾਰ ਸਿਰਫ ਨਕਦੀ ਵਿੱਚ ਹੁੰਦਾ ਹੈ ਅਤੇ ਇਸ ਦਾ ਕਾਂਗਰਸ ਪਾਰਟੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਤਾਂ ਇਹ ਵੱਡੀ ਖਬਰ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਕਾਂਗਰਸ ਦੇ ਮੰਤਰੀ ਝਾਰਖੰਡ ਤੋਂ ਆਲਮਗੀਰ ਆਲਮ ਦੇ ਨਿੱਜੀ ਜਿਹੜਾ ਕਿ ਸਕੱਤਰ ਯਾਨੀ ਕਿ ਪੀਐਸ ਲਾਲ ਦੇ ਨੌਕਰ ਦੇ ਘਰ 20 ਕਰੋੜ ਦੀ ਨਕਦੀ ਜਿਹੜੀ ਉਹ ਈਡੀ ਨੂੰ ਬਰਾਮਦ ਹੋਈ ਹੈ। ਇਸ ਵੇਲੇ ਦੀ ਵੱਡੀ ਖਬਰ ਦੀਆਂ ਤਾਂ ਦੱਸ ਦਈਏ ਕਿ ਇੱਕ ਪੀਏ ਦੇ ਨੌਕਰ ਕੇ ਉਹ ਕਰੋੜਪਤੀ ਨਿਕਲਿਆ। ਛਾਪੇਮਾਰੀ ਦੌਰਾਨ ਦੱਸ ਦਈਏ ਕਿ ਨੋਟ ਐਨੇ ਨਿਕਲੇ ਨੇ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। 500 ਦੀਆਂ ਥੱਦੀਆਂ ਨਿਕਲੀਆਂ ਨੇ। ਜਿਹੜੇ ਅਧਿਕਾਰੀ ਨੇ ਉਹ ਵੀ ਗਿਣ ਕੇ ਨੋਟਾਂ ਨੂੰ ਜਿਹੜਾ ਕਿ ਉਹ ਥੱਕ ਗਏ ਨੇ। ਨੋਟ ਕਿੰਨੇ ਨੇ ਆਓ ਤੁਹਾਨੂੰ ਦੱਸ ਦਿੰਦੇ ਆ। ਪਹਿਲਾਂ ਨਜ਼ਰ ਮਾਰਦੇ ਆ ਇਸ ਖਬਰ ਉੱਤੇ। ਦੱਸਦੀ ਕਿ ਈਡੀ ਨੇ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਯਾਨੀ ਕਿ ਪੀਏ ਸੰਜੀਵ ਲਾਲ ਦੇ ਨੌਕਰ ਦੇ ਘਰ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਕਿ 20 ਕਰੋੜ ਦੇ ਕਰੀਬ ਜਿਹੜੀ ਕਿ ਨਗਦੀ ਉਹ ਬਰਾਮਦ ਹੋਈ ਹੈ। ਤਾਂ ਇਹ ਝਾਰਖੰਡ ਦੇ ਕਾਂਗਰਸ ਦੇ ਮੰਤਰੀ ਨੇ ਉਹਨਾਂ ਦੇ ਪੀਏ ਦੇ ਨੌਕਰ ਦੇ ਘਰੋਂ ਇੰਨਾ ਜਿਹੜਾ ਪੈਸਾ ਉਹ ਨਿਕਲਿਆ। ਈਡੀ ਨੇ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਈਡੀ ਨੇ ਮੌਕੇ ਤੇ ਨੋਟਾਂ ਨੂੰ ਗਿਣਨ ਲਈ ਕਈ ਮਸ਼ੀਨਾਂ ਵੀ ਮੰਗਵਾਈਆਂ। ਈਡੀ ਅਜੇ ਵੀ ਬਰਾਮਦ ਨਕਦੀ ਦੀ ਗਿਣਤੀ ਜਿਹੜੀ ਉਹ ਕਰ ਰਹੀ ਹੈ। ਦੱਸਿਆ ਜਾ ਰਿਹਾ ਕਿ 20 ਕਰੋੜ ਦੇ ਆਸ-ਪਾਸ ਜਿਹੜਾ ਕਿ ਇਹ ਨੋਟਾਂ ਦਾ ਥੱਦਾ ਜਿਹੜਾ ਉਹ ਉਹਨਾਂ ਨੂੰ ਬਰਾਮਦ ਹੋਇਆ ਹੈ। ਦੱਸਦੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਰਾਂਚੀ 'ਚ ਕਈ ਥਾਵਾਂ ਤੇ ਜਿਹੜੀ ਉਹ ਛਾਪੇਮਾਰੀ ਕਰ ਰਿਹਾ ਹੈ। ਵਰਿੰਦਰ ਰਾਮ ਮਾਮਲੇ 'ਚ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਦੇ ਪੀਏ ਸੰਜੀਵ ਲਾਲ ਦੇ ਘਰੇਲੂ ਨੌਕਰ ਦੇ ਘਰੋਂ ਜਿਹੜੀ ਕਿ ਇਹ ਨਕਦੀ ਜਿਹੜੀ ਉਹ ਬਰਾਮਦ ਹੋਈ ਹੈ। ਈਡੀ ਨੇ ਫਰਵਰੀ 2023 ਵਿੱਚ ਝਾਰਖੰਡ ਦੇ ਪੇਂਡੂ ਵਿਕਾਸ ਵਿਭਾਗ ਦੇ ਮੰਤਰੀ ਇੰਜੀਨੀਅਰ ਵਰਿੰਦਰ ਕੇ ਰਾਮ ਨੂੰ ਵੀ ਕੁਝ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਸੰਬੰਧਿਤ ਇੱਕ ਮਨੀ ਲਾਂਡਰਿੰਗ ਕੇਸ ਜਿਹੜਾ ਉਹ ਦਰਜ ਕੀਤਾ ਸੀ। ਰਾਮ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਦਾ ਮੰਨਣਾ ਹੈ ਕਿ ਇਹ ਸਾਰਾ ਪੈਸਾ ਜਿਹੜਾ ਉਹ ਕਾਲਾ ਧਨ ਦਾ ਹਿੱਸਾ ਹੈ। ਦੱਸ ਦਈਏ ਕਿ ਉਧਰ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੇ ਝਾਰਖੰਡ ਵਿੱਚ ਚੋਣ ਪ੍ਰਚਾਰ ਦੌਰਾਨ ਭ੍ਰਿਸ਼ਟਾਚਾਰ ਦਾ ਜਿਹੜਾ ਮੁੱਦਾ ਜਿਹੜਾ ਉਹ ਉਠਾਇਆ ਸੀ ਅਤੇ ਇਹ ਕਾਰਵਾਈ ਉਹਨਾਂ ਦੀ ਰੈਲੀ ਤੋਂ ਕੁਝ ਦਿਨ ਬਾਅਦ ਜਿਹੜੀ ਹੋਈ ਹੈ, ਜਿਸ ਵਿੱਚ ਵੱਡੀ ਮਾਤਰਾ ਵਿੱਚ ਜਿਹੜੀ ਨਕਦੀ ਉਹ ਬਰਾਮਦ ਹੋਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 500 ਦੀਆਂ 100 ਦੀਆਂ ਜਿਹੜੀਆਂ ਗੱਡੀਆਂ ਨੇ ਉਹ ਸਾਹਮਣੇ ਪਈਆਂ ਨੇ। ਇੰਨਾ ਪੈਸਾ ਗਿਣ ਕੇ ਜਿਹੜੇ ਈਡੀ ਦੇ ਅਧਿਕਾਰੀ ਨੇ ਉਹ ਵੀ ਥੱਕ ਗਏ ਨੇ। 20 ਕਰੋੜ ਦੇ ਆਸ-ਪਾਸ ਜਿਹੜਾ ਉਹ ਇਹ ਨਕਦੀ ਜਿਹੜੀ ਉਹ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਵੀ ਝਾਰਖੰਡ ਵਿੱਚ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਸੀ। ਇਨਕਮ ਟੈਕਸ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਕਾਰੋਬਾਰੀ ਧੀਰਜ ਸਾਹੂ ਦੇ ਟਿਕਾਣਿਆਂ ਤੇ 350 ਕਰੋੜ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਸੀ। ਇਸ ਦਾ ਜਵਾਬ ਦਿੰਦਿਆਂ ਵੀ ਉਹਨਾਂ ਕਿਹਾ ਸੀ ਕਿ ਛਾਪੇਮਾਰੀ ਦੌਰਾਨ ਬਰਾਮਦ ਹੋਈ ਨਕਦੀ ਮੇਰੀ ਸ਼ਰਾਬ ਕੰਪਨੀ ਦੀ ਹੈ। ਸ਼ਰਾਬ ਦਾ ਵਪਾਰ ਸਿਰਫ ਨਕਦੀ ਵਿੱਚ ਹੁੰਦਾ ਹੈ ਅਤੇ ਇਸ ਦਾ ਕਾਂਗਰਸ ਪਾਰਟੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਤਾਂ ਇਹ ਵੱਡੀ ਖਬਰ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਕਾਂਗਰਸ ਦੇ ਮੰਤਰੀ ਝਾਰਖੰਡ ਤੋਂ ਆਲਮਗੀਰ ਆਲਮ ਦੇ ਨਿੱਜੀ ਜਿਹੜਾ ਕਿ ਸਕੱਤਰ ਯਾਨੀ ਕਿ ਪੀਏ ਸੰਜੀਵ ਲਾਲ ਦੇ ਨੌਕਰ ਦੇ ਘਰ 20 ਕਰੋੜ ਦੀ ਨਕਦੀ ਜਿਹੜੀ ਉਹ ਈਡੀ ਨੂੰ ਬਰਾਮਦ ਹੋਈ ਹੈ।
ਇਸ ਵੇਲੇ ਦੀ ਵੱਡੀ ਖਬਰ ਦੀਆਂ ਤਾਂ ਦੱਸ ਦਈਏ ਕਿ ਇੱਕ ਮੰਤਰੀ ਦੇ ਪੀਏ ਦੇ ਨੌਕਰ ਜਿਹੜਾ ਕਿ ਉਹ ਕਰੋੜਪਤੀ ਨਿਕਲਿਆ। ਛਾਪੇਮਾਰੀ ਦੌਰਾਨ ਦੱਸ ਦਈਏ ਕਿ ਨੋਟ ਐਨੇ ਨਿਕਲੇ ਨੇ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। 500 ਦੀਆਂ ਥੱਦੀਆਂ ਨਿਕਲੀਆਂ ਨੇ। ਜਿਹੜੇ ਅਧਿਕਾਰੀ ਨੇ ਉਹ ਵੀ ਗਿਣ ਕੇ ਨੋਟਾਂ ਨੂੰ ਜਿਹੜਾ ਕਿ ਉਹ ਥੱਕ ਗਏ ਨੇ। ਨੋਟ ਕਿੰਨੇ ਨੇ ਆਓ ਤੁਹਾਨੂੰ ਦੱਸ ਦਿੰਦੇ ਆ। ਪਹਿਲਾਂ ਨਜ਼ਰ ਮਾਰਦੇ ਆ ਇਸ ਖਬਰ ਉੱਤੇ। ਦੱਸਦੀ ਕਿ ਈਡੀ ਨੇ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਯਾਨੀ ਕਿ ਪੀਏ ਸੰਜੀਵ ਲਾਲ ਦੇ ਨੌਕਰ ਦੇ ਘਰ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਕਿ 20 ਕਰੋੜ ਦੇ ਕਰੀਬ ਜਿਹੜੀ ਕਿ ਨਗਦੀ ਉਹ ਬਰਾਮਦ ਹੋਈ ਹੈ। ਤਾਂ ਇਹ ਝਾਰਖੰਡ ਦੇ ਕਾਂਗਰਸ ਦੇ ਮੰਤਰੀ ਨੇ ਉਹਨਾਂ ਦੇ ਪੀਏ ਦੇ ਨੌਕਰ ਦੇ ਘਰੋਂ ਇੰਨਾ ਜਿਹੜਾ ਪੈਸਾ ਉਹ ਨਿਕਲਿਆ। ਈਡੀ ਨੇ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਈਡੀ ਨੇ ਮੌਕੇ ਤੇ ਨੋਟਾਂ ਨੂੰ ਗਿਣਨ ਲਈ ਕਈ ਮਸ਼ੀਨਾਂ ਵੀ ਮੰਗਵਾਈਆਂ। ਈਡੀ ਅਜੇ ਵੀ ਬਰਾਮਦ ਨਗਦੀ ਦੀ ਗਿਣਤੀ ਜਿਹੜੀ ਉਹ ਕਰ ਰਹੀ ਹੈ। ਦੱਸਿਆ ਜਾ ਰਿਹਾ ਕਿ 20 ਕਰੋੜ ਦੇ ਆਸ-ਪਾਸ ਜਿਹੜਾ ਕਿ ਇਹ ਨੋਟਾਂ ਦਾ ਥੱਦਾ ਜਿਹੜਾ ਉਹ ਉਹਨਾਂ ਨੂੰ ਬਰਾਮਦ ਹੋਇਆ ਹੈ। ਦੱਸਦੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਰਾਂਚੀ 'ਚ ਕਈ ਥਾਵਾਂ ਤੇ ਜਿਹੜੀ ਉਹ ਛਾਪੇਮਾਰੀ ਕਰ ਰਿਹਾ ਹੈ। ਵਰਿੰਦਰ ਰਾਮ ਮਾਮਲੇ 'ਚ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਦੇ ਪੀਏ ਸੰਜੀਵ ਲਾਲ ਦੇ ਘਰੇਲੂ ਨੌਕਰ ਦੇ ਘਰੋਂ ਜਿਹੜੀ ਕਿ ਇਹ ਨਗਦੀ ਜਿਹੜੀ ਉਹ ਬਰਾਮਦ ਹੋਈ ਹੈ। ਈਡੀ ਨੇ ਫਰਵਰੀ 2023 ਵਿੱਚ ਝਾਰਖੰਡ ਦੇ ਪੇਂਡੂ ਵਿਕਾਸ ਵਿਭਾਗ ਦੇ ਮੰਤਰੀ ਇੰਜੀਨੀਅਰ ਵਰਿੰਦਰ ਕੇ ਰਾਮ ਨੂੰ ਵੀ ਕੁਝ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਸੰਬੰਧਿਤ ਇੱਕ ਮਨੀ ਲਾਂਡਰਿੰਗ ਕੇਸ ਜਿਹੜਾ ਉਹ ਦਰਜ ਕੀਤਾ ਸੀ। ਰਾਮ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਦਾ ਮੰਨਣਾ ਹੈ ਕਿ ਇਹ ਸਾਰਾ ਪੈਸਾ ਜਿਹੜਾ ਉਹ ਕਾਲਾ ਧਨ ਦਾ ਹਿੱਸਾ ਹੈ। ਦੱਸ ਦਈਏ ਕਿ ਉਧਰ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੇ ਝਾਰਖੰਡ ਵਿੱਚ ਚੋਣ ਪ੍ਰਚਾਰ ਦੌਰਾਨ ਭ੍ਰਿਸ਼ਟਾਚਾਰ ਦਾ ਜਿਹੜਾ ਮੁੱਦਾ ਜਿਹੜਾ ਉਹ ਉਠਾਇਆ ਸੀ ਅਤੇ ਇਹ ਕਾਰਵਾਈ ਉਹਨਾਂ ਦੀ ਰੈਲੀ ਤੋਂ ਕੁਝ ਦਿਨ ਬਾਅਦ ਜਿਹੜੀ ਹੋਈ ਹੈ, ਜਿਸ ਵਿੱਚ ਵੱਡੀ ਮਾਤਰਾ ਵਿੱਚ ਜਿਹੜੀ ਨਗਦੀ ਆ ਉਹ ਬਰਾਮਦ ਹੋਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 500 ਦੀਆਂ 100 ਦੀਆਂ ਜਿਹੜੀਆਂ ਗੱਡੀਆਂ ਨੇ ਉਹ ਸਾਹਮਣੇ ਪਈਆਂ ਨੇ। ਇੰਨਾ ਪੈਸਾ ਗਿਣ ਕੇ ਜਿਹੜੇ ਈਡੀ ਦੇ ਅਧਿਕਾਰੀ ਨੇ ਉਹ ਵੀ ਥੱਕ ਗਏ ਨੇ। 20 ਕਰੋੜ ਦੇ ਆਸ-ਪਾਸ ਜਿਹੜਾ ਉਹ ਇਹ ਨਗਦੀ ਜਿਹੜੀ ਉਹ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਵੀ ਝਾਰਖੰਡ ਵਿੱਚ ਵੱਡੀ ਮਾਤਰਾ ਵਿੱਚ ਨਗਦੀ ਬਰਾਮਦ ਹੋਈ ਸੀ। ਇਨਕਮ ਟੈਕਸ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਅਤੇ ਕਾਰੋਬਾਰੀ ਧੀਰਜ ਸਾਹੂ ਦੇ ਟਿਕਾਣਿਆਂ ਤੇ 350 ਕਰੋੜ ਤੋਂ ਵੱਧ ਦੀ ਨਗਦੀ ਬਰਾਮਦ ਕੀਤੀ ਸੀ। ਇਸ ਦਾ ਜਵਾਬ ਦਿੰਦਿਆਂ ਵੀ ਉਹਨਾਂ ਕਿਹਾ ਸੀ ਕਿ ਛਾਪੇਮਾਰੀ ਦੌਰਾਨ ਬਰਾਮਦ ਹੋਈ ਨਗਦੀ ਮੇਰੀ ਸ਼ਰਾਬ ਕੰਪਨੀ ਦੀ ਹੈ। ਸ਼ਰਾਬ ਦਾ ਵਪਾਰ ਸਿਰਫ ਨਗਦੀ ਵਿੱਚ ਹੁੰਦਾ ਹੈ ਅਤੇ ਇਸ ਦਾ ਕਾਂਗਰਸ ਪਾਰਟੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਤਾਂ ਇਹ ਵੱਡੀ ਖਬਰ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਕਾਂਗਰਸ ਦੇ ਮੰਤਰੀ ਝਾਰਖੰਡ ਤੋਂ ਆਲਮਗੀਰ ਆਲਮ ਦੇ ਨਿੱਜੀ ਜਿਹੜਾ ਕਿ ਸਕੱਤਰ ਯਾਨੀ ਕਿ ਪੀਏ ਸੰਜੀਵ ਲਾਲ ਦੇ ਨੌਕਰ ਦੇ ਘਰ 20 ਕਰੋੜ ਦੀ ਨਗਦੀ ਜਿਹੜੀ ਉਹ ਈਡੀ ਨੂੰ ਬਰਾਮਦ ਹੋਈ ਹੈ। ਇਸ ਵੇਲੇ ਦੀ ਵੱਡੀ ਖਬਰ ਦੀਆਂ ਤਾਂ ਦੱਸ ਦਈਏ ਕਿ ਇੱਕ ਮੰਤਰੀ ਦੇ ਪੀਏ ਦੇ ਨੌਕਰ ਜਿਹੜਾ ਕਿ ਉਹ ਕਰੋੜਪਤੀ ਨਿਕਲਿਆ। ਛਾਪੇਮਾਰੀ ਦੌਰਾਨ ਦੱਸ ਦਈਏ ਕਿ ਨੋਟ ਐਨੇ ਨਿਕਲੇ ਨੇ ਕਿ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। 500 ਦੀਆਂ ਥੱਦੀਆਂ ਨਿਕਲੀਆਂ ਨੇ। ਜਿਹੜੇ ਅਧਿਕਾਰੀ ਨੇ ਉਹ ਵੀ ਗਿਣ ਕੇ ਨੋਟਾਂ ਨੂੰ ਜਿਹੜਾ ਕਿ ਉਹ ਥੱਕ ਗਏ ਨੇ। ਨੋਟ ਕਿੰਨੇ ਨੇ ਆਓ ਤੁਹਾਨੂੰ ਦੱਸ ਦਿੰਦੇ ਆ। ਪਹਿਲਾਂ ਨਜ਼ਰ ਮਾਰਦੇ ਆ ਇਸ ਖਬਰ ਉੱਤੇ। ਦੱਸਦੀ ਕਿ ਈਡੀ ਨੇ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਯਾਨੀ ਕਿ ਪੀਏ ਸੰਜੀਵ ਲਾਲ ਦੇ ਨੌਕਰ ਦੇ ਘਰ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਕਿ 20 ਕਰੋੜ ਦੇ ਕਰੀਬ ਜਿਹੜੀ ਕਿ ਨਗਦੀ ਉਹ ਬਰਾਮਦ ਹੋਈ ਹੈ। ਤਾਂ ਇਹ ਝਾਰਖੰਡ ਦੇ ਕਾਂਗਰਸ ਦੇ ਮੰਤਰੀ ਨੇ ਉਹਨਾਂ ਦੇ ਪੀਏ ਦੇ ਨੌਕਰ ਦੇ ਘਰੋਂ ਇੰਨਾ ਜਿਹੜਾ ਪੈਸਾ ਉਹ ਨਿਕਲਿਆ। ਈਡੀ ਨੇ ਛਾਪੇਮਾਰੀ ਕੀਤੀ ਹੈ। ਜਾਂਚ ਏਜੰਸੀ ਈਡੀ ਨੇ ਮੌਕੇ ਤੇ ਨੋਟਾਂ ਨੂੰ ਗਿਣਨ ਲਈ ਕਈ ਮਸ਼ੀਨਾਂ ਵੀ ਮੰਗਵਾਈਆਂ। ਈਡੀ ਅਜੇ ਵੀ ਬਰਾਮਦ ਨਗਦੀ ਦੀ ਗਿਣਤੀ ਜਿਹੜੀ ਉਹ ਕਰ ਰਹੀ ਹੈ। ਦੱਸਿਆ ਜਾ ਰਿਹਾ ਕਿ 20 ਕਰੋੜ ਦੇ ਆਸ-ਪਾਸ ਜਿਹੜਾ ਕਿ ਇਹ ਨੋਟਾਂ ਦਾ ਥੱਦਾ ਜਿਹੜਾ ਉਹ ਉਹਨਾਂ ਨੂੰ ਬਰਾਮਦ ਹੋਇਆ ਹੈ। ਦੱਸਦੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਰਾਂਚੀ 'ਚ ਕਈ ਥਾਵਾਂ ਤੇ ਜਿਹੜੀ ਉਹ ਛਾਪੇਮਾਰੀ ਕਰ ਰਿਹਾ ਹੈ। ਵਰਿੰਦਰ ਰਾਮ ਮਾਮਲੇ 'ਚ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਦੇ ਪੀਏ ਸੰਜੀਵ ਲਾਲ ਦੇ ਘਰੇਲੂ ਨੌਕਰ ਦੇ ਘਰੋਂ ਜਿਹੜੀ ਕਿ ਇਹ ਨਗਦੀ ਜਿਹੜੀ ਉਹ ਬਰਾਮਦ ਹੋਈ ਹੈ। ਈਡੀ ਨੇ ਫਰਵਰੀ 2023 ਵਿੱਚ ਝਾਰਖੰਡ ਦੇ ਪੇਂਡੂ ਵਿਕਾਸ ਵਿਭਾਗ ਦੇ ਮੰਤਰੀ
ਇੰਜੀਨੀਅਰ ਵਰਿੰਦਰ ਕੇ ਰਾਮ ਨੂੰ ਵੀ ਕੁਝ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਸੰਬੰਧਿਤ ਇੱਕ ਮਨੀ ਲਾਂਡਰਿੰਗ ਕੇਸ ਜਿਹੜਾ ਉਹ ਦਰਜ ਕੀਤਾ ਸੀ। ਰਾਮ ਨੂੰ ਗ੍ਰਿਫਤਾਰ ਵੀ ਜਿਹੜਾ ਉਹ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਈਡੀ ਦਾ ਮੰਨਣਾ ਹੈ ਕਿ ਇਹ ਸਾਰਾ ਪੈਸਾ ਜਿਹੜਾ ਉਹ ਕਾਲਾ ਧਨ ਦਾ ਹਿੱਸਾ ਹੈ। ਦੱਸ ਦਈਏ ਕਿ ਉਧਰ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ ਨੇ ਝਾਰਖੰਡ ਵਿੱਚ ਚੋਣ ਪ੍ਰਚਾਰ ਦੌਰਾਨ ਭ੍ਰਿਸ਼ਟਾਚਾਰ ਦਾ ਜਿਹੜਾ ਮੁੱਦਾ ਜਿਹੜਾ ਉਹ ਉਠਾਇਆ ਸੀ ਅਤੇ ਇਹ ਕਾਰਵਾਈ ਉਹਨਾਂ ਦੀ ਰੈਲੀ ਤੋਂ ਕੁਝ ਦਿਨ ਬਾਅਦ ਜਿਹੜੀ ਉਹ ਹੋਈ ਹੈ, ਜਿਸ ਵਿੱਚ ਵੱਡੀ ਮਾਤਰਾ ਵਿੱਚ ਜਿਹੜੀ ਨਕਦੀ ਆ ਉਹ ਬਰਾਮਦ ਹੋਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 500 ਦੀਆਂ 100 ਦੀਆਂ ਜਿਹੜੀਆਂ ਗੱਡੀਆਂ ਨੇ ਉਹ ਸਾਹਮਣੇ ਪਈਆਂ ਨੇ। ਇੰਨਾ ਪੈਸਾ ਗਿਣ ਕੇ ਜਿਹੜੇ ਈਡੀ ਦੇ ਅਧਿਕਾਰੀ ਨੇ ਉਹ ਵੀ ਥੱਕ ਗਏ ਨੇ। 20 ਕਰੋੜ ਦੇ ਆਸ-ਪਾਸ ਜਿਹੜਾ ਉਹ ਇਹ ਨਕਦੀ ਜਿਹੜੀ ਉਹ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਵੀ ਝਾਰਖੰਡ ਵਿੱਚ ਵੱਡੀ ਮਾਤਰਾ ਵਿੱਚ ਨਕਦੀ